ਦੋਸਤੋ, ਮੈਂ ਹੁਣ ਤੁਹਾਨੂੰ ਕੁਛ ਵੰਨਗੀਆਂ ਆਪਣੀ ਛੋਟੀ ਕਵਿਤਾ ਦੀ ਸੁਣਾਉਣ ਲੱਗਿਆ, ਕਿਉਂਕਿ ਅੱਜ ਕੱਲ੍ਹ ਹਰੇਕ ਬੰਦਾ ਚਾਹੁੰਦਾ ਹੈਗਾ ਲਿਖਣ ਵਾਲਾ, ਸੁਣਨ ਵਾਲਾ, ਪੜ੍ਹਨ ਵਾਲਾ ਵੀ ਥੋੜ੍ਹੇ ਦੇ ਵਿੱਚ ਬਹੁਤਾ ਲਿਖਿਆ ਹੋਵੇ ਤਾਂ ਕਿ ਸਮਾਂ ਘੱਟ ਲੱਗੇ। ਇਹ ਬੜੀਆਂ ਪਸੰਦ ਕੀਤੀਆਂ ਗਈਆਂ ਨੇ, ਇਸ ਕਰਕੇ ਮੈਂ ਤੁਹਾਡੇ ਸਾਹਮਣੇ ਇਹ ਪੇਸ਼ ਕਰਦਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਛੋਟੀ ਰੱਖਣੀ ਹੈਗੀ ਆ। ਇੱਕ ਲਿਖਾਰੀ ਹੈ, ਇੱਕ ਵਪਾਰੀ ਹੈ, 30 ਸਾਲ ਦੇ ਦੋਸਤ ਨੇ, ਉਹ ਇਕੱਠੇ ਹੁੰਦੇ ਨੇ, ਉਹ ਗੱਲਬਾਤ ਕਰਦੇ ਨੇ। ਜਰਾ ਧਿਆਨ ਨਾਲ ਸੁਣਿਓ ਜੀ। ਵਪਾਰੀ ਕਹਿੰਦਾ, ਜੋ ਸਮਾਂ ਤਾਂ ਲਿਖਣ 'ਤੇ ਲਾਇਆ, ਜੋ ਸਮਾਂ ਤਾਂ ਲਿਖਣ 'ਤੇ ਲਾਇਆ, ਜੇਕਰ ਕੰਮ 'ਤੇ ਲਾ ਲੈਂਦਾ, 30 ਸਾਲਾਂ ਵਿੱਚ ਮੇਰੇ ਮਿੱਤਰਾ ਤੂੰ ਡਾਲਰ ਬੜੇ ਬਣਾ ਲੈਂਦਾ। ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਆਪਣਾ ਤੂੰ ਚੰਦ ਨਾਮ ਲਿਖਾ ਲੈਂਦਾ। ਲਿਖਾਰੀ ਕਹਿੰਦਾ ਜੀ, ਕਹਿੰਦਾ ਗੱਲ ਤਾਂ ਤੇਰੀ ਸੱਚੀ ਦੋਸਤ, ਗੱਲ ਤੇ ਤੇਰੀ ਸੱਚੀ ਦੋਸਤ, ਮੈਂ ਪੈਸਾ ਹੋਰ ਬਣਾ ਲੈਂਦਾ। ਰੁੱਖਾਂ ਦੇ ਸੰਗ ਮੁੱਕਣ ਛਾਵਾਂ, ਸਮਾਂ ਸਭ ਨੂੰ ਢਾ ਲੈਂਦਾ। ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ। ਰੱਬ ਵਰਗਿਆ ਪਾਠਕ ਮੇਰੇ, ਕਿੰਨੇ ਚੰਦ ਗਵਾ ਲੈਂਦਾ। ਕਿੰਝ ਬਣਦੀ ਕਵਿਤਾ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਕਿੰਝ ਬਣਦੀ ਕਵਿਤਾ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਅਗਲੀ ਕਾਵਿ ਟੁਕੜੀ ਹੈ ਜੀ, ਮਿੱਠਾ ਬੋਲਣ ਦੇ ਉੱਤੇ। ਗੰਦਲਾਂ ਦੀ ਰਾਖੀ ਭੇਜਿਆ ਸਾਨੂੰ ਸੋਟੀ ਫੜਾ ਕੇ, ਗੰਦਲਾਂ ਦੀ ਰਾਖੀ ਭੇਜਿਆ ਸਾਨੂੰ ਸੋਟੀ ਫੜਾ ਕੇ। ਖੇਤਾਂ ਦੇ ਬੰਨੇ ਖੜ੍ਹ ਗਏ ਅਸੀਂ ਪਹਿਰਾ ਚੜ੍ਹਾ ਕੇ। ਐਸ ਕਦਰ ਮਿੱਠਾ ਬੋਲੇ ਮਿੱਠੀ ਜ਼ੁਬਾਨ ਵਾਲੇ, ਉਹ ਗੰਦਲਾਂ ਵੀ ਲੈ ਗਏ, ਉਹ ਵੀ ਸਾਥੋਂ ਤੁੜਾ ਕੇ। ਉਹ ਗੰਦਲਾਂ ਵੀ ਲੈ ਗਏ, ਉਹ ਵੀ ਸਾਥੋਂ ਤੁੜਾ ਕੇ। ਅਗਲੀ ਰਚਨਾ ਹੈ ਜੀ, ਕਹਿਣੀ ਤੇ ਕਰਨੀ ਬਾਰੇ। 4 ਲਾਈਨਾਂ ਗੌਰ ਫਰਮਾਉਣਾ। ਆਏ ਜੁੜ ਕੇ ਰਿਸ਼ਤੇਦਾਰ ਮੇਰੇ, ਆਏ ਜੁੜ ਕੇ ਰਿਸ਼ਤੇਦਾਰ ਮੇਰੇ ਕੋਲ ਬਹਿ ਕੇ ਮੈਨੂੰ ਸਮਝਾਉਣ ਲੱਗੇ। ਉਹ ਛੱਡ ਖਹਿੜਾ ਸ਼ਰਾਬ ਦਾ ਤੂੰ ਸ਼ੇਰਾ, ਔਗਣ ਪੀਣ ਦੇ ਮੈਨੂੰ ਗਨਾਉਣ ਲੱਗੇ। ਇਹਦੇ ਪੱਟੇ ਮੁੜ ਨਹੀਂ ਤਾਬ ਆਏ, ਕਿੱਸੇ ਹੋਰਾਂ ਦੇ ਮੈਨੂੰ ਸੁਣਾਉਣ ਲੱਗੇ। ਜਦ ਖੋਲ੍ਹ ਕੇ ਮੂਹਰੇ ਮੈਂ ਰੱਖੀ, 2-2 ਲਾ ਕੇ ਘਰ ਨੂੰ ਜਾਣ ਲੱਗੇ। ਜਦ ਖੋਲ੍ਹ ਕੇ ਮੂਹਰੇ ਮੈਂ ਰੱਖੀ, 2-2 ਲਾ ਕੇ ਘਰ ਨੂੰ ਜਾਣ ਲੱਗੇ। ਅਗਲੀ ਹੈ ਜੀ, ਇੱਕ ਬੰਦਾ ਮਿਹਨਤ ਮਜ਼ਦੂਰੀ ਕਰਦਾ, ਦਿਹਾੜੀ ਕਰਦਾ, ਉਹਦੀ ਗੱਲ ਹੈ। ਕਹਿੰਦਾ ਇੱਕ ਰਾਤ ਨੂੰ ਸੁਪਨੇ ਵਿੱਚ, ਇੱਕ ਰਾਤ ਨੂੰ ਸੁਪਨੇ ਵਿੱਚ ਮੈਂ ਅੰਗ ਵੇਚਣੇ ਲਾਏ। ਲੋੜਵੰਦ ਚੱਲ ਦੂਰੋਂ ਦੂਰੋਂ ਬੋਲੀ ਦੇਵਣ ਆਏ। ਡਾਲਰ ਪੌਂਡ ਦਿਨਾਰ ਰੁਪਈਏ ਉਹ ਗੱਡੀਆਂ ਭਰ ਲਿਆਏ। ਇੱਕ ਇੱਕ ਅੰਗ ਲੱਖਾਂ ਦਾ ਵਿਕਿਆ, ਇੱਕ ਇੱਕ ਅੰਗ ਲੱਖਾਂ ਦਾ ਵਿਕਿਆ। ਮੇਰੇ ਤੋਂ ਮਾਇਆ ਫੜੀ ਨਾ ਜਾਏ। ਨੋਟਾਂ ਦੇ ਨਾਲ ਘਰ ਭਰ ਗਿਆ, ਨੋਟਾਂ ਦੇ ਨਾਲ ਘਰ ਭਰ ਗਿਆ। ਫਿਰ ਬਾਹਰ ਢੇਰ ਲਗਾਏ। ਅੱਖ ਖੁੱਲ੍ਹੀ ਤਾਂ ਪਤਨੀ ਮੇਰੀ ਮੈਨੂੰ ਖੜੀ ਜਗਾਏ। ਪਲ ਵਿੱਚ ਮੇਰਾ ਸਭ ਕੁਝ ਲੁੱਟਿਆ, ਉਹ ਦਿਲ 'ਚੋਂ ਨਿਕਲੀ ਹਾਏ। ਆ ਚੰਦ ਕਰੋੜਾਂ ਦਾ ਫਿਰ ਕਰਨ ਦਿਹਾੜੀ ਜਾਏ। ਆ ਚੰਦ ਕਰੋੜਾਂ ਦਾ ਫਿਰ ਕਰਨ ਦਿਹਾੜੀ ਜਾਏ। ਇੱਕ ਨਹੀਂ ਕਿਸੇ ਮਿੱਤਰ ਨੇ ਘਰ ਪਾਇਆ, ਮੈਂ ਉਹਦਾ ਨਾਂ ਨਹੀਂ ਦੱਸਾਂਗਾ। ਘਰ ਬੜਾ ਸੋਹਣਾ ਸੀਗਾ, ਉਹ 'ਤੇ 4 ਲਾਈਨਾਂ ਲਿਖੀਆਂ। ਕਹਿੰਦਾ ਬੜਾ ਸੋਹਣਾ ਘਰ ਸੀ ਅਤੇ ਬੜੀ ਸੋਹਣੀ ਬਾਰ ਸੀ। ਮੈਂ ਖਾਨਾ, ਬੜਾ ਸੋਹਣਾ ਘਰ ਸੀ ਅਤੇ ਬੜੀ ਸੋਹਣੀ ਬਾਰ ਸੀ। ਬੋਤਲਾਂ ਗਲਾਸਾਂ ਦੀ ਲੰਮੀ ਕਤਾਰ ਸੀ। ਵਾਈਨ ਬੀਅਰ ਬਿਸਕੀ ਪਈ ਬੇਸੁਮਾਰ ਸੀ। ਮੱਤ ਮਾਰਨ ਦਾ ਸਾਰਾ ਸਮਾਨ ਸੀ ਉੱਥੇ, ਨਾ ਉੱਥੇ ਕਿਤਾਬ ਸੀ ਨਾ ਅਖਬਾਰ ਸੀ। ਅਗਲੀ ਹੈ ਜੀ, ਕਈ ਵਾਰੀ ਤੁਹਾਨੂੰ ਇਹੋ ਜਿਹੇ ਦੋਸਤ ਮਿਲ ਜਾਂਦੇ ਆ ਕਿ ਉਹ ਬੜਾ ਪਿਆਰ ਕਰਦੇ ਹੈਗੇ ਆ, ਪਰ ਵਿੱਚੋਂ ਕੀ ਹੁੰਦੇ ਆ ਨਾ, ਸੁਣ ਕੇ ਖਬਰ ਮਾੜੀ, ਸੁਣ ਕੇ ਖਬਰ ਮਾੜੀ ਦਿਲ ਮੇਰਾ ਡਰ ਗਿਆ। ਉਹ ਮੇਰੇ ਜਿਗਰੀ ਯਾਰ ਨੂੰ ਸੱਪ ਜ਼ਹਿਰੀ ਲੜ ਗਿਆ। ਕਿੰਨਾ ਖੁਸ਼ ਨਸੀਬ ਹੈ ਚੰਦ ਮੇਰੇ ਦੋਸਤੋ, ਉਹ ਯਾਰ ਮੇਰਾ ਬਚ ਗਿਆ ਅਤੇ ਸੱਪ ਪੈੜਾ ਮਰ ਗਿਆ। ਅੱਗੇ ਹੈ ਜੀ, ਇੱਕ ਲੜਕਾ ਇੱਕ ਲੜਕੀ ਹੈ, ਕਾਲਜ ਦੇ ਵਿੱਚ ਇਕੱਠੇ ਪੜ੍ਹਦੇ ਆ, ਅਤੇ ਮੁੰਡੇ ਨੇ ਔਫਰ ਕੀਤੀ ਅਤੇ ਕੁੜੀ ਨੇ ਠੁਕਰਾ ਦਿੱਤੀ। ਉਹਨਾਂ ਦਾ ਵਿਆਹ ਨਾ ਹੋਇਆ। ਕਾਫੀ ਦੇਰ ਬਾਅਦ ਉਹ ਕਿਸੇ
ਮੌਕੇ 'ਤੇ ਇਕੱਠੇ ਹੁੰਦੇ ਨੇ, ਦੋ ਗੱਲਾਂ ਕਰਦੇ ਨੇ। ਕੀ ਗੱਲਾਂ ਕਰਦੇ ਆ ਜੀ? ਮੁੰਡਾ ਕਹਿੰਦਾ ਜੇ ਤੇਰੀ ਹਾਂ ਹੁੰਦੀ, ਜੇ ਤੇਰੀ ਹਾਂ ਹੁੰਦੀ, ਤੂੰ ਮੇਰੀ ਸੱਜੀ ਬਾਂਹ ਹੁੰਦੀ, ਮੈਂ ਤੇਰੇ ਬੱਚਿਆਂ ਦਾ ਡੈਡੀ ਹੁੰਦਾ ਅਤੇ ਤੂੰ ਮੇਰੇ ਬੱਚਿਆਂ ਦੀ ਮਾਂ ਹੁੰਦੀ। ਕੁੜੀ ਜਵਾਬ ਦਿੰਦੀ ਹੈ ਕਿ ਜੇ ਮੇਰੀ ਹਾਂ ਹੁੰਦੀ ਸ਼ਾਇਦ ਅੱਜ ਮੈਂ ਨਾ ਹੁੰਦੀ, ਜੇ ਮੇਰੀ ਹਾਂ ਹੁੰਦੀ ਸ਼ਾਇਦ ਅੱਜ ਮੈਂ ਨਾ ਹੁੰਦੀ, ਮੈਨੂੰ ਸਾੜਨ ਦੇ ਦੋਸ਼ ਵਿੱਚ ਪਠਾਣੇ ਤੇਰੀ ਮਾਂ ਹੁੰਦੀ। ਹੁਣ ਪਤਾ ਸੀ ਕਿ ਗੱਲ ਦਾ। ਅੱਗੇ ਹੈ ਜੀ, ਘਰ ਘਰ ਦੀ ਕਹਾਣੀ ਹੈਗੀ ਆ, ਤੁਹਾਨੂੰ ਆਪਦੇ ਘਰ ਦੀ ਕਹਾਣੀ ਲੱਗੂਗੀ। ਕੀ ਹੈ ਕਿ ਨਹਾ ਧੋ ਕੇ ਮੁੰਡਾ ਜਿੰਮ ਨੂੰ ਜਾਂਦਾ ਵਰਜਿਸ਼ ਕਰਨ ਘਰੋਂ, ਨਹਾ ਧੋ ਕੇ ਮੁੰਡਾ ਜਿੰਮ ਨੂੰ ਜਾਂਦਾ, ਆ ਕੇ ਫੇਰ ਨਹਾਵੇ। ਹਰ ਵਾਰੀ ਉਹ ਤੱਤੇ ਪਾਣੀ ਦਾ ਪੂਰਾ ਟੈਂਕ ਮੁਕਾਵੇ। 4 ਤੌਲੀਏ ਪਿੰਡਾ ਪੂੰਝ ਕੇ ਉਹ ਧੋਣ ਲਈ ਸਿੱਟ ਜਾਵੇ। ਡੈਡੀ ਤੰਦ ਪਿੜਦਾ ਅਤੇ ਮੁੰਡਾ ਮੌਜ ਉਡਾਵੇ। ਡੈਡੀ ਤੰਦ ਪਿੜਦਾ ਅਤੇ ਮੁੰਡਾ ਮੌਜ ਉਡਾਵੇ। ਅੱਗੇ ਹੈ ਜੀ, ਹੁਣ ਵੋਟਾਂ ਪੈ ਕੇ ਹਟੀਆਂ, ਗਾਹਾਂ ਫੇਰ ਵੋਟਾਂ ਪੈਣੀਆਂ ਪਿੰਡਾਂ ਦੇ ਵਿੱਚ। ਕਹਿੰਦਾ ਜੱਟ ਜੱਟ ਦੇ ਖੜਾ ਮੁਕਾਬਲੇ 'ਤੇ, ਜੱਟ ਜੱਟ ਦੇ ਖੜਾ ਮੁਕਾਬਲੇ 'ਤੇ, ਚੱਕਣ ਵਾਲਿਆਂ ਐਸੀ ਪਾਣ ਦਿੱਤੀ, ਮੁਰਗੇ ਰਿੱਝਦੇ ਖੋਲ੍ਹਿਆ ਘਰ ਠੇਕਾ, ਸਾਰੇ ਪਿੰਡ ਨੂੰ ਸੁਰਤ ਨਹੀਂ ਆਣ ਦਿੱਤੀ। ਮਹੀਨਾ ਚੱਲਿਆ ਜੱਟ ਦੇ ਜੱਗ ਖੁੱਲ੍ਹਾ, ਵਿੱਚ ਵਿਹੜੇ ਦੇ ਚਾਨਣੀ ਤਾਣ ਦਿੱਤੀ। ਉਹ ਭੋਏ ਟੇਗੀ ਇਹਦੀ ਤਾਂ ਕੀ ਹੋਇਆ, ਪੰਛੀ ਜੱਟ ਨੇ ਘਰੋਂ ਨਹੀਂ ਜਾਣ ਦਿੱਤੇ। ਅਗਲੀ ਹੈ ਜੀ, ਘਰਾਂ ਦੇ ਵਿੱਚ ਨੋਕ ਝੋਕ ਹੁੰਦੀ ਰਹਿੰਦੀ ਹੈ। ਜੇ ਤਾਂ ਨੋਕ ਝੋਕ ਹੋਵੇ ਖੁਸ਼ੀ ਵਾਲੀ ਅਤੇ ਫਿਰ ਤਾਂ ਬੜਾ ਤਮਾਸ਼ਾ ਹੋ ਜਾਂਦਾ, ਵਧੀਆ ਟਾਈਮ ਲੰਘਦਾ। ਕਈ ਵਾਰੀ ਜਦੋਂ ਗੁੱਸੇ 'ਚ ਹੁੰਦੀ ਹੈ ਉਹ ਬਹੁਤ ਕਈ ਵਾਰੀ ਘਾਤਕ ਵੀ ਹੋ ਜਾਂਦੀ ਹੈ। ਵੀ ਘਰ 'ਚ ਨੋਕ ਟੋਕ ਕਰਦੇ ਹੋ, ਉਹਦਾ ਜਿਹੜਾ ਮਾਹੌਲ ਹੈ ਨਾ ਖੁਸ਼ੀ ਵਾਲਾ ਰੱਖਣਾ ਚਾਹੀਦਾ। ਨੋਕ ਟੋਕ ਕੀ ਹੁੰਦੀ ਹੈਗੀ ਆ ਵੀ ਕਿਸੇ ਨੂੰ ਪੀਣ ਦਾ ਸ਼ੌਕ ਹੈ, ਕਿਸੇ ਨੂੰ ਪਾਉਣ ਦਾ ਪਹਿਨਣ ਦਾ ਸ਼ੌਕ ਹੈ। ਹਸਬੈਂਡ ਵਾਈਫ ਬੈਠੇ ਆ, ਗੱਲ ਹੁੰਦੀ ਹੈ, ਸੂਟ ਲਿਆਂਦੇ ਆ, ਉਹ ਕਹਿੰਦਾ ਸੂਟ ਲਿਆਂਦੇ, ਕੀ ਕਰਨਾ ਜੀ? ਇਹ ਬਾਹ ਕਰਨਾ ਸੀ ਨਾ ਜੀ। ਉਹ ਕਹਿੰਦੇ ਆ ਕਿ ਤੈਂ 30 ਦੀ ਇੱਕ ਬੋਤਲ ਲਿਆਂਦੀ, ਤੈਂ $30 ਦੀ ਬੋਤਲ ਲਿਆਂਦੀ, ਮੈਂ 30 ਦੇ 3 ਸੂਟ, ਵੇ ਸੂਟ ਪਾ ਕੇ ਮੈਨੂੰ ਚੜ੍ਹਿਆ ਜੋਬਨ ਅਤੇ ਤੈਨੂੰ ਪੀ ਕੇ ਭੂਤ, ਤੈਂ ਪੀ ਕੇ ਜੋ ਕੰਮ ਵਿਗਾੜੇ, ਮੈਂ ਉਹ ਕੀਤੇ ਸੂਤ, ਮੈਂ ਹੰਢਾਏ ਸਾਲ ਚੰਦ, ਤੈਂ ਪੀ ਕੇ ਮਾਰਤੀ ਫੂਕ। ਇਸ ਤਰ੍ਹਾਂ ਦਾ ਵੀ ਹੁੰਦਾ ਰਹਿੰਦਾ ਗੱਲ। ਅੱਗੇ ਹੈ ਜੀ, ਵੀ ਜਿਹੜੀ ਚੀਜ਼ ਦੀ ਲੋੜ ਆ ਉਹਨੂੰ ਅਸੀਂ ਬੈਂਕ 'ਚ ਰੱਖਦੇ ਹਾਂ, ਜਿੰਦੇ ਅੰਦਰ ਰੱਖਦੇ ਹਾਂ। ਜਿਹਦੀ ਨਹੀਂ ਲੋੜ ਹੁੰਦੀ ਉਹਦੀ ਗਰਾਹ ਸੇਲ ਵੀ ਲਾ ਦਈਦੀ ਹੈ। ਇਹੀ ਹਾਲ ਬੰਦਿਆਂ ਦਾ ਵੀ ਇਸ ਮੁਲਕ ਦੇ ਵਿੱਚ। ਉਹ ਕੀ ਹੈ, ਧੀ ਵਿਆਹ ਕੇ ਸਹੁਰੀ ਤੋਰੀ, ਧੀ ਵਿਆਹ ਕੇ ਸਹੁਰੀ ਤੋਰੀ, ਘਰੇ ਲਿਆਂਦੀ ਨੂੰਹ, ਜਦ ਦੋਹਾਂ ਦੇ ਹੋਏ ਨਿਆਣੇ ਹੋਣ ਲੱਗੀ ਚੂੰ ਚੂੰ, ਭਰਾ ਭੈਣ ਨੂੰ ਕਹਿਣ ਲੱਗਾ ਚੰਦ ਬਣਾ ਕੇ ਮੂੰਹ, ਉਹ ਮੰਮੀ ਮੈਂ ਰੱਖਣੀ, ਡੈਡੀ ਨੂੰ ਲੈ ਜਾ ਤੂੰ। ਇੱਕਣ ਬਣੀਆਂ ਪੈ ਜਾਂਦੀਆਂ ਜੀ। ਹੁਣ ਆਪਾਂ ਸਾਰੇ ਹੈਗੇ ਹਾਂ, ਪੰਜਾਬ ਜਾਂਦੇ ਹਾਂ, ਹਿੰਦੁਸਤਾਨ ਜਾਂਦੇ ਮਿਲਣ ਵਾਸਤੇ, ਅਸੀਂ ਵੀ ਚਲੇ ਗਏ। ਕੀ ਹੋਇਆ, ਕਹਿੰਦਾ ਤੁਰਨ ਫਿਰਨ ਵਾਸਤੇ ਜਾਂ ਛੁੱਟੀਆਂ ਕੱਟਣ ਵਾਸਤੇ ਗਏ ਅਸੀਂ ਪੰਜਾਬ। ਜਿਸ ਮਿੱਤਰ ਨੂੰ ਮਿਲਣ ਗਏ ਘਰੇ ਕੱਢੇ ਸ਼ਰਾਬ, ਮੇਰੀ ਪਤਨੀ ਮੈਨੂੰ ਕਹਿੰਦੀ ਇੱਥੇ ਕੰਮ ਖਰਾਬ, ਜੇ ਪੁਲਿਸ ਦਾ ਪੈ ਗਿਆ ਛਾਪਾ ਲਊ ਬੰਨ ਜਨਾਬ, ਪੰਜਾਬ ਪੁਲਿਸ ਨਾਲ ਆਪਣੇ ਕੋਲੋਂ ਕਰ ਨਹੀਂ ਹੋਣਾ ਹਿਸਾਬ, ਅਤੇ ਕੱਲ੍ਹ ਨੂੰ ਆ ਜਾਵਾਂਗੇ ਚੱਕ ਲੈ ਚੰਦ ਸਵਾਬ।